ਜੀ। ਅਗਲੀ ਹਰਜੋਤ ਸਿੰਘ ਦੀ ਗੱਲ ਕਰੀਏ, ਕੈਲੀਫੋਰਨੀਆ ਦੇ ਜਿਹੜੀ ਲੈਫਟੀਨੈਂਟ ਗਵਰਨਰ ਆ, ਉਹਨਾਂ ਨੇ ਹੁਣ ਕਾਲ ਦਿੱਤੀ ਆ, ਆਵਾਜ਼ ਦਿੱਤੀ ਆ ਵੀ ਡੋਨਲਡ ਟਰੰਪ ਹੋਣਾ ਨੂੰ ਬੈਲਟ ਤੋਂ ਕੈਲੀਫੋਰਨੀਆ ਚੋਂ ਵੀ ਰਿਮੂਵ ਕਰ ਦਿੱਤਾ ਜਾਵੇ। ਕੱਲ ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ ਸੀ, ਜਿਸ ਵਿੱਚ ਟਰੰਪ ਹੋਣਾ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ ਕੋਲੋਰਾਡੋ ਦੀ ਪ੍ਰਾਇਮਰੀ ਬੈਲਟ ਦੇ ਉੱਤੇ ਆਉਣ ਤੋਂ। ਤੇ ਅੱਜ ਬੁੱਧਵਾਰ ਨੂੰ ਕੈਲੀਫੋਰਨੀਆ ਦੀ ਲੈਫਟੀਨੈਂਟ ਗਵਰਨਰ ਇਲੇਨੀ ਕੋਲੋਨਾਕਸ, ਉਹਨਾਂ ਨੇ ਇਹ ਮੰਗ ਨੂੰ ਜਿਹੜਾ ਉਹ ਚੱਕਿਆ। ਉਹਨਾਂ ਨੇ ਸੈਕਟਰੀ ਆਫ ਸਟੇਟ ਨੂੰ ਗੁਹਾਰ ਲਾਈ ਆ, ਕਹਿੰਦੇ ਵੀ ਹਰ ਇੱਕ ਤਰੀਕੇ ਦੀ ਲੀਗਲ ਆਪਸ਼ਨ ਨੂੰ ਦੇਖਿਆ ਜਾਵੇ ਵੀ ਟਰੰਪ ਹੁਣਾਂ ਨੂੰ ਸਟੇਟ ਦੀ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਚੋਂ ਜਿਹੜਾ ਆ ਉਹ ਪਰੇ ਕਰ ਦਿੱਤਾ ਜਾਵੇ। ਵੈਸੇ ਵੀ ਇਹ ਪਤਾ ਆ ਵੀ ਇਹ ਸਟੇਟ ਨੂੰ ਟਰੰਪ ਹੋਣੀ ਜੇ ਉਹ ਮੇਨ ਉਮੀਦਵਾਰ ਦੇ ਤੌਰ ਦੇ ਉੱਤੇ ਵੀ ਆਉਂਦੇ ਆ ਤਾਂ ਜਿੱਤਣ ਦੇ ਘੱਟ ਚਾਂਸਸ ਆ, ਪਰ ਜਿਸ ਤਰੀਕੇ ਦੇ ਨਾਲ ਇਸ ਟਾਈਮ ਹੋਰ ਸੂਬਿਆਂ ਚੋਂ ਇਹ ਆਵਾਜ਼ਾਂ ਜਿਹੜੀਆਂ ਉਹ ਆ ਰਹੀਆਂ ਆ, ਉਹਦੇ ਨਾਲ ਭਵਿੱਖ ਉਹਨਾਂ ਦਾ ਕੀ ਬਣਨਾ ਉਹਦਾ ਤਾਂ ਪਤਾ ਨਹੀਂ ਆ। ਪਰ ਇੱਕ ਪਾਸੇ ਆਵਾਜ਼ ਜਿਹੜੀ ਹੈ ਜ਼ਰੂਰ ਆ ਵੀ ਇਦਾਂ ਸਭ ਕਰਨ ਨਾਲ ਟਰੰਪ ਹੁਣਾਂ ਦੀ ਜਿਹੜੀ ਪੋਪੂਲੈਰਿਟੀ ਆ ਤੇ ਉਹਨਾਂ ਦਾ ਜਿਹੜਾ ਬੇਸ ਆ ਉਸ ਦੇ ਵਿੱਚ ਜੋਸ਼ ਜਿਹੜਾ ਆ ਉਹ ਹੋਰ ਵਧੇਗਾ। ਇਨਫੈਕਟ ਇਹ ਸਾਰਾ ਕਾਸੇ ਹੋਣ ਦੇ ਨਾਲ ਟਰੰਪ ਹੁਣਾਂ ਦੇ ਜਿਹੜੇ ਪ੍ਰਾਇਮਰੀ ਦੇ ਖਾਸ ਕਰਕੇ ਜਿਹੜੇ ਉਹਨਾਂ ਦੇ ਓਪੋਨੈਂਟ ਹੈਗੇ ਆ, ਉਹਨਾਂ ਦਾ ਜਿਹੜਾ ਗ੍ਰਾਫ ਆ ਉਹ ਥੱਲੇ ਡਾਊਨ ਜਾ ਸਕਦਾ ਹੈ। ਅੱਜ ਰੌਨ ਡਿਸੈਂਟਿਸ ਹੁਣਾਂ ਨੂੰ ਇਸ ਬਾਰੇ ਪੁੱਛਿਆ ਗਿਆ ਵੀ ਕੀ ਤੁਸੀਂ ਵੀ ਵਿਵੇਕ ਰਾਮਾਸਵਾਮੀ ਵਾਂਗੂ ਆਪਣਾ ਨਾਮ ਕੋਲੋਰਾਡੋ ਦੀ ਬੈਲਟ ਚੋਂ ਜਿਹੜਾ ਉਹ ਵਾਪਸ ਲੈ ਲੂੰਗੇ, ਤਾਂ ਉਹਨਾਂ ਨੇ ਕਿਹਾ ਵੀ ਨਹੀਂ, ਮੈਂ ਆਪਣਾ ਨਾਮ ਵਾਪਸ ਨਹੀਂ ਲਊਂਗਾ, ਮੈਂ ਸਾਰੇ ਪਾਸੇ ਕੁਆਲੀਫਾਈ ਕੀਤਾ ਹੈ ਤੇ ਮੈਂ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਰਨ ਕਰੂੰਗਾ। ਦਿਸ ਇਜ਼ ਦਾ ਨੇਮ ਆਫ ਦਾ ਗੇਮ, ਉਹਨਾਂ ਨੇ ਜਿਹੜਾ ਉਹ ਆਖਿਆ ਹੈ। ਉਸ ਤੋਂ ਬਾਅਦ ਦੇ ਵਿੱਚ ਉਹ ਕਈ ਜਿਹੜੇ ਟਰੰਪ ਦੇ ਸਪੋਰਟਰਸ ਆ ਉਹਨਾਂ ਨੇ ਵੀ ਉਸ ਦੀ ਕਾਫੀ ਜਿਹੜੀ ਉਹ ਖਿੱਲੀ ਉਡਾਈ ਆ। ਉਹ ਇਹ ਕਹਿ ਰਹੇ ਆ ਵੀ ਇਸ ਟਾਈਮ ਜਿਹੜੇ ਲੈਫਟ ਵਾਲੇ ਆ ਉਹ ਅਦਾਲਤਾਂ ਦਾ ਸਹਾਰਾ ਲੈ ਕੇ ਫੈਡਰਲ ਇਲੈਕਸ਼ਨ ਨੂੰ ਜਿਹੜਾ ਆ ਉਸ ਦੇ ਵਿੱਚ ਫਰਕ ਪਾਉਣ ਦੀ ਕੋਸ਼ਿਸ਼ ਕਰ ਰਹੇ ਆ। ਪ੍ਰੈਜ਼ੀਡੈਂਟ ਬਾਈਡਨ ਨੂੰ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਬਾਰੇ ਇਨਸਰੈਕਸ਼ਨਿਸਟ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਦੇ ਜਵਾਬ ਦੇ ਵਿੱਚ ਕਿਹਾ ਵੀ ਇਹ ਸੈਲਫ ਐਵੀਡੈਂਟ ਆ, ਤੁਸੀਂ ਸਾਰਿਆਂ ਨੇ ਆਪ ਦੇਖਿਆ ਆ। ਕਹਿੰਦੇ ਵੀ ਹੁਣ 14th ਅਮੈਂਡਮੈਂਟ ਅਪਲਾਈ ਹੁੰਦਾ ਹੈ ਜਾਂ ਨਹੀਂ, ਇਹਦਾ ਫੈਸਲਾ ਤਾਂ ਹੁਣ ਅਦਾਲਤ ਹੀ ਜਿਹੜਾ ਉਹ ਕਰੂਗੀ। ਸੋ ਇੱਕ ਹਿਸਾਬ ਦੇ ਨਾਲ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਨੇ ਟਰੰਪ ਹੁਣਾਂ ਨੂੰ ਇਨਸਰੈਕਸ਼ਨਿਸਟ ਵਾਲੀ ਜਿਹੜੀ ਕਤਾਰ ਦੇ ਵਿੱਚ ਜਿਹੜਾ ਉਹ ਰੱਖ ਦਿੱਤਾ ਆ। ਆਪਣੇ ਵਿਸਕੌਨਸਨ ਦੇ ਟ੍ਰਿਪ ਦੇ ਦੌਰਾਨ ਉਹਨਾਂ ਨੂੰ ਇਸ ਬਾਰੇ ਜਿਹੜਾ ਆ ਉਹ ਪੁੱਛਿਆ ਗਿਆ ਸੀਗਾ, ਪਰ ਉਹਨਾਂ ਨੇ ਕਿਹਾ ਵੀ ਹੀ ਸਰਟਨਲੀ ਸਪੋਰਟਡ, ਕਹਿੰਦੇ ਵੀ ਉਹਨਾਂ ਨੇ ਬਗਾਵਤ ਨੂੰ ਜ਼ਰੂਰ ਸਪੋਰਟ ਕੀਤਾ ਸੀ, ਇਹਦੇ ਵਿੱਚ ਕੋਈ ਕੁਐਸਚਨ ਨਹੀਂ ਆ, ਜ਼ੀਰੋ ਕੁਐਸਚਨ ਆ, ਇਹ ਹੀ ਜਿਹੜੀ ਉਹ ਸੱਚਾਈ ਹੈਗੀ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ, ਪਰ ਇਹ ਮਸਲਾ ਜਿਹੜਾ ਹੈ ਹੁਣ ਕਾਫੀ ਜ਼ਿਆਦਾ ਅਹਿਮ ਇਹਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਕਹਿ ਲਓ ਵੀ ਪੂਰੇ ਇਲੈਕਸ਼ਨ ਸਾਈਕਲ ਦੇ ਵਿੱਚ ਰਹੇਗਾ। ਦੂਸਰੇ ਪਾਸੇ ਜਿਹੜੀਆਂ ਰਿਪਬਲਿਕਨ ਹੈਲਡ ਸਟੇਟਸ ਆ ਉਹ ਕਹਿੰਦੀਆਂ ਵੀ ਅਸੀਂ ਵੀ ਹੁਣ ਇਹ ਕੋਸ਼ਿਸ਼ ਕਰਾਂਗੇ ਵੀ ਜੋ ਬਾਈਡਨ ਹੋਣਾ ਨੂੰ ਜਿਹੜਾ ਆ ਉਹ ਬੈਲਟ ਤੋਂ ਪਰਾਂ ਰੱਖਿਆ ਜਾਵੇ। ਕੈਲੀਫੋਰਨੀਆ ਦੇ ਵਿੱਚ ਇਹ ਜਿਹੜੀ ਲੈਫਟੀਨੈਂਟ ਗਵਰਨਰ ਆ ਬਹੁਤ ਪ੍ਰੋਗਰੈਸਿਵ ਹੈਗੀ ਆ, ਲੈਨੀ ਕੋਨਾਲਿਕਿਸ। ਸੋ ਕੈਲੀਫੋਰਨੀਆ ਸਟੇਟ ਦੀਆਂ ਸਭ ਤੋਂ ਮੇਜਰ ਪ੍ਰੋਬਲਮ ਅੱਜ ਦੀ ਡੇਟ ਦੇ ਵਿੱਚ ਸਮੈਸ਼ ਗ੍ਰੈਬ, ਹੋਮਲੈਸਨੈਸ, ਇਲੀਗਲ ਇਮੀਗ੍ਰੇਸ਼ਨ, ਉਹਦੇ ਉੱਤੇ ਇਹਨਾਂ ਨੂੰ ਵਰਕਆਊਟ ਕਰਨਾ ਚਾਹੀਦਾ। ਹੁਣ ਇਹ ਸਮਝ ਨਹੀਂ ਆ ਰਿਹਾ, USA ਟੂਡੇ ਦੇ ਮੁਤਾਬਕ ਕਹਿੰਦੇ ਕਿ 47% ਰਜਿਸਟਰਡ ਵੋਟਰਸ ਡੈਮੋਕ੍ਰੇਟ ਆ ਤੇ ਸਿਰਫ 24% ਰਜਿਸਟਰਡ ਰਿਪਬਲਿਕਨ ਹੈਗੇ ਆ। ਸੋ ਇਹ ਬਿਨਾਂ ਕਿਸੇ ਗੱਲ ਤੇ ਜਿਹੜਾ ਇਸ਼ੂ ਕਿਉਂ ਬਣਾਇਆ ਜਾ ਰਿਹਾ, ਜਦ ਕਿ ਸਾਰਿਆਂ ਨੂੰ ਪਤਾ ਆ ਵੀ ਇੱਥੋਂ ਜਿਹੜਾ ਆ ਰਿਪਬਲਿਕਨਸ ਦੇ ਕੋਲ ਕੋਈ ਵੀ ਜਿਹੜੀ ਇਹ ਸਟੇਟ ਦਾ ਜਿਹੜਾ ਹੈਗਾ ਈਵਨ ਦੋ ਉਹ ਜਿੱਤ ਜਾਣਗੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਕੈਲੀਫੋਰਨੀਆ ਸਟੇਟ ਚੋਂ, ਪਰ ਜੋ ਡੈਲੀਗੇਟਸ ਹੁੰਦੇ ਆ ਉਹ ਉਹਨਾਂ ਨੂੰ ਕਦੇ ਵੀ ਨਹੀਂ ਮਿਲਣਗੇ, ਕਿਉਂਕਿ ਮੈਜੋਰਿਟੀ ਦੇ ਵਿੱਚ ਜੋ ਡੈਮੋਕ੍ਰੇਟਸ ਹੀ ਹੈਗੇ ਆ ਤੇ ਇਹ ਵੀ ਪਤਾ ਹੀ ਆ ਵੀ ਡੈਮੋਕ੍ਰੇਟਸ ਨੇ ਹੀ ਕੈਲੀਫੋਰਨੀਆ ਚੋਂ ਜਿੱਤਣਾ ਹੈਗਾ। ਪਰ ਅਲਟੀਮੇਟਲੀ ਕੀ ਹੋਊਗਾ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਪੋਰਟਰਸ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਆ, ਉਹਨਾਂ ਨੂੰ ਜ਼ਿਆਦਾ ਫਿਰ ਜਿਹੜਾ ਗੁੱਸਾ ਆਊਗਾ ਤੇ ਉਹ ਬੂਸਟ ਮਿਲੂਗਾ। ਜੀ।